ਪੰਜਾਬੀ ਰੇਡੀਓ USA ਸੁਣ ਰਹੇ ਦੇਖ ਰਹੇ ਸਾਰੇ ਹੀ ਸਰੋਤਿਆਂ ਤੇ ਦਰਸ਼ਕਾਂ ਨੂੰ ਨਿੱਘੀ ਜੀ ਆਇਆਂ ਨੂੰ, ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਦੀ ਇਸ ਖਾਸ ਮੁਲਾਕਾਤ ਵਿਸ਼ੇਸ਼ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਜਦੋਂ ਵੀ ਇਲੈਕਸ਼ਨਸ ਦਾ ਦੌਰ ਆਉਂਦਾ ਹੈ, ਸੋ ਆਪਾਂ ਵੱਖ-ਵੱਖ ਕੈਂਡੀਡੇਟਸ ਦੇ ਨਾਲ ਤੁਹਾਡੀ ਜਿਹੜੀ ਉਹ ਗੱਲਬਾਤ ਕਰਵਾਉਂਦੇ ਆ, ਜਿਹੜੇ ਵੱਖ-ਵੱਖ ਥਾਵਾਂ ਤੋਂ ਆਪੋ ਆਪਣਾ ਭਵਿੱਖ ਜਿਹੜਾ ਉਹ ਜਮਾ ਰਹੇ ਹੁੰਦੇ ਆ। ਸੋ ਅੱਜ ਇਸੇ ਹੀ ਸਿਲਸਿਲੇ ਦੇ ਵਿੱਚ ਆਪਣੇ ਨਾਲ ਇੱਕ ਹੋਰ ਜਿਹੜੇ ਸਿੱਖ ਪੰਜਾਬੀ ਕੈਂਡੀਡੇਟ ਡਾਕਟਰ ਜਸਮੀਤ ਬੈਂਸ, ਜਿਹੜੇ ਕਿ ਕੈਲੀਫੋਰਨੀਆ ਦੀ ਅਸੈਂਬਲੀ ਦੇ ਲਈ ਇਲੈਕਸ਼ਨ ਰਨ ਕਰ ਰਹੇ ਆ, ਇੱਥੋਂ ਦੀ ਡਿਸਟ੍ਰਿਕਟ 35 ਉਸ ਦੇ ਲਈ। ਸੋ ਆਓ ਉਹਨਾਂ ਦੇ ਨਾਲ ਆਪਾਂ ਗੱਲਬਾਤ ਕਰਦੇ ਹਾਂ। ਸਭ ਤੋਂ ਪਹਿਲਾਂ ਜੀ ਆਇਆਂ ਨੂੰ ਆਖਦੇ ਹਾਂ। ਡਾਕਟਰ ਜਸਮੀਤ ਬੈਂਸ ਜੀ, ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਸੋ ਡਾਕਟਰ ਜਸਮੀਤ ਬੈਂਸ ਜੀ, ਤੁਹਾਨੂੰ ਗੱਲਬਾਤ ਦੀ ਸ਼ੁਰੂਆਤ ਜੇ ਕਰਦੇ ਜਾਈਏ, ਜੇ ਤੁਸੀਂ ਸਭ ਤੋਂ ਪਹਿਲਾਂ ਥੋੜ੍ਹਾ ਜਿਹਾ ਆਪਣੇ ਬਾਰੇ ਜਿਹੜਾ ਉਹ ਦੱਸੋ। ਓਬਵੀਅਸਲੀ ਨਾਮ ਦੇ ਨਾਲ ਡਾਕਟਰ ਲੱਗਦਾ ਹੈ, ਸੋ ਤੁਸੀਂ ਡਾਕਟਰੀ ਪੇਸ਼ੇ ਦੇ ਵਿੱਚੋਂ ਹੈਗੇ ਆ। ਜੇ ਤੁਸੀਂ ਥੋੜ੍ਹਾ ਜਿਹਾ ਆਪਣੇ ਬੈਕਗਰਾਊਂਡ ਦੇ ਬਾਰੇ ਥੋੜ੍ਹਾ ਦੱਸੋ। ਉਸ ਤੋਂ ਪਹਿਲੇ ਮੈਂ ਪਹਿਲਾਂ ਤੋਂ I want to express a moment of silence ਜੋ 4 ਕਿਡਨੈਪ ਹੋ ਕੇ ਗੁਜ਼ਰ ਗਏ ਨੇ। ਜਸਲੀਨ, ਜਸਦੀਪ, ਅਮਨਦੀਪ ਤੇ 8 ਸਾਲ ਦੀ ਜੋ ਬੱਚੀ ਸੀ ਅਰੂਹੀ। ਜੋ ਹੋਇਆ ਉਹ ਬੜਾ ਦੁੱਖ ਹੋਇਆ ਜਿਸ ਦਿਨ ਮੈਨੂੰ ਪਤਾ ਲੱਗਿਆ। ਮੰਮੀ ਦਾ ਫੋਨ ਆਇਆ ਸੀ ਤੇ ਮੇਰਾ ਇਹੀ ਸਵਾਲ ਆ ਕਿ ਪੰਜਾਬੀ ਨਿਊਜ਼ ਚੈਨਲ 'ਚ ਉਹ ਖਬਰ ਮਿਲ ਗਈ ਸੀ, ਪਰ ਅਮਰੀਕਨ ਨਿਊਜ਼ ਚੈਨਲ 'ਚ 2 ਘੰਟੇ ਦੀ ਡਿਲੇ ਸੀ ਉਸ ਖਬਰ ਆਉਣ ਦੀ। ਤੇ ਪਹਿਲੇ ਤੋਂ ਪਹਿਲਾਂ ਲੋਕਾਂ ਨੂੰ ਸਮਝਣਾ ਚਾਹੀਦਾ ਆ ਕਿ ਜਦੋਂ ਸਾਡੀ ਲੋਕਾਂ ਨੂੰ ਇਹੋ ਜਿਹਾ ਕੁਛ ਹੁੰਦਾ, ਸਾਡੀ ਕੌਮ ਨੂੰ ਕਿਉਂ ਡਿਲੇ ਹੁੰਦਾ ਆ। ਜਦੋਂ ਮੈਂ ਆਹ ਸਵਾਲ ਪੁੱਛਦੀ ਹਾਂ ਸੈਕਰਾਮੈਂਟੋ, ਤੇ ਉਹ ਕਹਿੰਦੇ ਨੇ ਕਿ ਜਸਮੀਤ, ਇਸ ਮੋਮੈਂਟ ਤੇ ਕਦੀ ਕੈਲੀਫੋਰਨੀਆ ਸਟੇਟ ਹਿਸਟਰੀ 'ਚ ਤੁਹਾਡਾ ਰੈਪਰੈਜ਼ੈਂਟੇਸ਼ਨ ਬਣਿਆ ਹੀ ਨਹੀਂ। 100 ਸਾਲ ਤੋਂ ਉੱਪਰ ਤੁਸੀਂ ਆਏ ਹਨ ਇਸ ਕੰਟਰੀ 'ਚ, ਇਸ ਸਟੇਟ 'ਚ, ਕੈਲੀਫੋਰਨੀਆ ਦੀ ਸਟੇਟ 'ਚ। ਅਸੀਂ ਟਰੱਕਾਂ ਚਲਾਉਂਦੇ ਹਾਂ, ਫਾਰਮਿੰਗ ਕਰਦੇ ਹਾਂ, ਡਾਕਟਰ ਬਣਨੇ ਆ, ਇੰਜੀਨੀਅਰ ਬਣਨੇ ਆ, ਟੈਕਸ ਪੇ ਕਰਦੇ ਹਾਂ, ਪਰ ਕਦੇ ਸਾਡੀ ਰੈਪਰੈਜ਼ੈਂਟੇਸ਼ਨ ਨਹੀਂ ਬਣੀ ਸੈਕਰਾਮੈਂਟੋ। ਜੋ ਹੋਈ ਸੀ ਪਿਛਲੇ ਹਫ਼ਤੇ, 2 ਦਿਨ ਲੱਗੇ ਉਸ ਲਾਸ਼ਾਂ ਨੂੰ ਲੱਭਣੀ। ਉਹ 8 ਸਾਲ ਦੀ ਬੱਚੀ, 8 ਮਹੀਨੇ ਦੀ, ਜੀ 8 ਮਹੀਨੇ ਦੀ ਬੱਚੀ ਗੁਜ਼ਰ ਗਈ ਕਿਉਂਕਿ 2 ਦਿਨ ਲੱਗੇ ਉਸ ਲਾਸ਼ਾਂ ਨੂੰ ਲੱਭਣ। ਇਹੀ ਪ੍ਰੋਬਲਮ ਆ ਇੱਥੇ ਸਟੇਟ ਆਫ ਕੈਲੀਫੋਰਨੀਆ 'ਚ। ਅਸੀਂ ਆ ਤਾਂ ਗਏ, ਪਰ ਸਾਡੀ ਰੈਪਰੈਜ਼ੈਂਟੇਸ਼ਨ ਕਿੱਥੇ ਆ ਸਟੇਟ। ਜਦੋਂ ਉਹ ਕਾਮੈਂਟ ਲੱਭਦੇ ਫਿਰਦੇ ਸੀ, ਸਾਡੇ ਕੋਈ ਆਵਾਜ਼ ਨਹੀਂ ਸੀ ਸੈਕਰਾਮੈਂਟੋ। ਇਸੇ ਕਰਕੇ ਮੈਂ ਸਾਲ ਪਹਿਲਾਂ I decided ਕਿ ਸਾਨੂੰ ਰੈਪਰੈਜ਼ੈਂਟੇਸ਼ਨ ਚਾਹੀਦੀ ਹੈ ਸੈਕਰਾਮੈਂਟੋ, ਤੇ ਅਸੀਂ ਜਿੱਤਣਾ ਹੀ ਜਿੱਤਣਾ ਆ ਇਸ ਨਵੰਬਰ 'ਚ। ਜੀ, ਸੋ ਬਿਲਕੁਲ ਬਹੁਤ ਹੀ ਮੰਦਭਾਗੀ ਘਟਨਾ ਵਾਪਰੀ ਹੈ, ਜਿਵੇਂ ਆਪਾਂ ਜਾਣਦੇ ਹੀ ਹਾਂ। ਅੱਜ ਹੀ ਸਵੇਰੇ ਉਸ ਦੀ ਹੀਅਰਿੰਗ ਸੀਗੀ। ਦੂਸਰੀ ਵਾਰੀ ਹਸੂਸ ਸਲਗਾਡੋ ਉਸ ਨੂੰ ਪੇਸ਼ ਵੀ ਕੀਤਾ ਗਿਆ। ਸੋ ਹੁਣ ਅਗਲੀ ਤਰੀਕ 15 ਦਸੰਬਰ ਦੀ ਜਿਹੜੀ ਉਸ ਬਾਬਤ ਜਿਹੜੀ ਉਹ ਪਈ ਆ। ਸੋ ਹੁਣ ਦੇਖੋ ਕੀ ਹੁੰਦਾ ਆ। ਉਸ ਦੇ ਉੱਤੇ 4 ਫਸਟ ਡਿਗਰੀ ਮਰਡਰ ਚਾਰਜਿਸ, ਕਿਡਨੈਪ ਤੇ ਆਰਮ ਜਿਹੜੀ ਆ ਰੋਬਰੀ ਦੇ ਹੋਰ ਕਈ ਜਿਹੜੇ ਚਾਰਜਿਸ ਉਸ ਦੇ ਉੱਤੇ ਲੱਗੇ ਆ। ਹੁਣ ਦੇਖੋ ਕੀ ਆਉਂਦਾ ਆ। ਸੋ ਡੈਫੀਨੇਟਲੀ ਇਹ ਸਵਾਲ ਤਾਂ ਜਿਹੜਾ ਉਹ ਰਹਿੰਦਾ ਹੀ ਆ ਵੀ ਜਦੋਂ ਕਹਿ ਸਕਦੇ ਹਾਂ ਵੀ ਜਦੋਂ ਬਰਾਊਨ ਰੰਗ ਦੇ ਬੰਦਿਆਂ ਦੀ ਗੱਲ ਆਉਂਦੀ ਆ ਤਾਂ ਫਿਰ ਇਨਸਾਫ ਤੇ ਉਹ ਸਾਰੀਆਂ ਚੀਜ਼ਾਂ ਦੇ ਵਿੱਚ ਡਿਲੇ ਜਿਹੜਾ ਉਹ ਕਿਉਂ ਆ। ਸੋ ਓਬਵੀਅਸਲੀ ਰਿਪਰੈਜ਼ੈਂਟੇਸ਼ਨ ਤਾਂ ਆਪਾਂ ਨੂੰ ਜ਼ਰੂਰ ਚਾਹੀਦੀ ਆ। ਸੋ ਡਾਕਟਰ ਬੈਂਸ, ਜੇ ਤੁਸੀਂ ਹੁਣ ਥੋੜ੍ਹਾ ਜਿਹਾ ਸਾਨੂੰ ਆਪਣੇ ਬਾਰੇ ਦੱਸੋ। ਕੀ ਤੁਹਾਡਾ ਜਨਮ ਵੀ ਇੱਥੇ ਹੀ ਹੋਇਆ ਜਾਂ ਜੇ ਤੁਸੀਂ ਦੱਸੋ ਥੋੜ੍ਹਾ ਬਹੁਤਾ। ਜੀ, ਮੇਰਾ ਜਨਮ ਹੋਇਆ ਸੀ ਓਹਾਇਓ 'ਚ, ਤੇ ਮੈਂ 2 ਸਾਲ ਦੀ ਸੀ ਜਦੋਂ ਮੈਂ ਡਲੇਨੋ ਆਈ ਸੀ। ਤੇ ਡਲੇਨੋ ਕੈਲੀਫੋਰਨੀਆ 'ਚ ਹੀ ਮੇਰੀ ਸਾਰੀ ਅਪਬ੍ਰਿੰਗਿੰਗ ਹੋਈ ਆ, ਸਾਰੀ ਸਕੂਲ ਵੀ ਉੱਥੇ ਹੋਈ ਆ। ਹੁਣ ਵੀ ਮੈਂ ਡਾਕਟਰ ਦੀ ਤੌਰ ਪਰ ਉੱਥੇ ਕੰਮ ਵੀ ਕਰਦੀ ਹਾਂ। I am a family medicine addiction specialist.
Also disaster management specialist. I currently am medical director, Bakersfield Recovery Services jo healthcare dindi jo loka recovery shne nasha te substance abuse alcohol to. मैं urgent care Adventist health ਦੇ ਨਾਲ ਵੀ ਕੰਮ ਕਰਦੀ ਹਾਂ ਉੱਥੇ ਡਲੇਨੋ ਮੈਂ mobile clinic ਵੀ ਚਲਾਉਂਦੀ ਹਾਂ McFarland ਜੋ ਕਿ ਲੋਕੀ ਨੂੰ increase healthcare access ਲਈ ਮੈਂ ਚੀਫ ਮੈਡੀਕਲ ਆਫਿਸਰ ਵੀ ਹਾਂ ਕੈਲੀਫੋਰਨੀਆ ਮੈਡੀਕਲ ਡਿਜ਼ਾਸਟਰ ਟੀਮ ਦਾ ਜੋ ਕਿ ਸੈਂਟਰਲ ਵੈਲੀ ਦਾ ਸੋ ਜਦੋਂ ਵੀ ਕੋਈ ਡਿਜ਼ਾਸਟਰ ਹੁੰਦਾ ਆ earthquake fires ਜਾਂ ਜਿਹੜੇ COVID-19 ਸੀ ਉਹ ਸਾਰੇ ਸਰਵਿਸਿਜ਼ ਜੋ ਕੈਂਪ ਚਲਾਉਂਦੇ ਨੇ ਉਹ ਮੈਂ ਚਲਾਉਂਦੀ ਹਾਂ ਚਲੋ ਬਹੁਤ ਵਧੀਆ ਸੋ ਲੋਕਾਂ ਦੀ ਸੇਵਾ ਦੇ ਵਿੱਚ ਪਬਲਿਕ ਸਰਵਿਸ ਦੇ ਵਿੱਚ ਬੇਸਿਕਲੀ ਤੁਸੀਂ ਆਪਣੇ ਪੇਸ਼ੇ ਦੇ ਜ਼ਰੀਏ ਤਾਂ ਮਦਦ ਜਿਹੜੀ ਉਹ ਲਗਾਤਾਰ ਕਰ ਹੀ ਰਹੇ ਆ ਸੋ ਜਿੱਦਾਂ ਤੁਸੀਂ ਪਹਿਲਾਂ ਵੀ ਥੋੜਾ ਜਿਹਾ ਜ਼ਿਕਰ ਕੀਤਾ ਕੀ ਮੇਨ ਮਕਸਦ ਕੀ ਸੀਗਾ ਫਿਰ ਇਲੈਕਸ਼ਨ ਦੇ ਵਿੱਚ ਰਨ ਕਰਨ ਦੇ ਲਈ ਸਿਰਫ ਰਿਪਰੈਜ਼ੈਂਟੇਸ਼ਨ ਜਾਂ ਹੋਰ ਵੀ ਇਸ ਤੋਂ ਇਲਾਵਾ ਤੁਹਾਡੀ ਕੀ ਮੋਟੀਵੇਸ਼ਨ ਸੀਗੀ ਇਲੈਕਸ਼ਨ ਰਨ ਕਰਨ ਦੇ ਲਈ ਇਸ ਮੋਮੈਂਟ ਕਮਿਊਨਿਟੀ 'ਚ ਬਹੁਤ ਬੜੇ ਪ੍ਰੋਬਲਮ ਆ ਰਹੇ ਨੇ ਜੋ ਕਿ ਇੱਕ ਡਾਕਟਰ ਹੀ ਸਮਝ ਸਕਦਾ ਹੈ ਜੋ ਕਿ ਮੈਂ ਦੇਖਦੀ ਆਪਣੀ ਕਲੀਨਿਕ 'ਚ ਇੱਕ ਤਾਂ ਆ ਪਬਲਿਕ ਸੇਫਟੀ ਦੀ ਇੱਕ ਪ੍ਰੋਬਲਮ ਆ ਕਿ ਜਦ ਵੀ ਹੁਣ ਜਿਹੜੇ ਸਾਰੇ ਨਸ਼ਾ ਆ ਰਹੀ ਆ ਜਿਹੜੀ ਜੋ ਹੈ fentanyl ਇਸ ਵਕਤ is destroying our youth ਮੈਂ fentanyl ਦੇ ਬਾਰੇ as an addiction specialist 4 ਸਾਲ ਦੇ ਕੰਮ ਕੀਤੇ ਆ law enforcement ਦੇ ਨਾਲ state ਨਾਲ city ਨਾਲ ਕਿ ਇਸ awareness ਬਣਾਉਣ ਦੀ ਜੋ fentanyl ਉਹ ਸਾਡੇ youth ਨੂੰ ਮਾਰ ਰਹੀ ਆ ਦਿਨ ਪਰ ਦਿਨ at this moment ਜੋ age ਆ 10 ਤੇ 19 ਤੱਕ ਉਹਨਾਂ ਨੂੰ effect is ਬਹੁਤ ਵੱਡੀ effect ਪੈ ਰਹੀ ਆ there's a lot of students that are dying of fentanyl. And jo public safety, jo hate crime ਆਉਂਦੇ ਨੇ Asian Pacific Islander ਦੇ ਉਸ ਦੇ ਬਾਰੇ ਵੀ representation ਤੋਂ ਚਾਹੀਦੀ ਆ public safety ਨਾਲ ਕੰਮ ਕਰਨਾ ਚਾਹੀਦਾ ਆ ਦੂਜੇ ਤੌਰ ਪਰ businesses, farming, ਸਾਡੇ farmers ਲਈ ਪਾਣੀ ਚਾਹੀਦਾ ਜੋ Central Valley 'ਚ ਮੈਂ ਕੰਮ ਕਰਦੀ ਹਾਂ ਇਸ moment ਤੇ we need to do a lot to bring more water for the farmers. At this moment, pani da bahut problem hai. And I'm worried because Central Valley feeds the entire world. Central Valley, California, chon sare fruit and vegetable aande ne. Agar asi pani na leke aaye the, then I'm worried puri duniya te effect pani hai. ਜੋ 에ਅਰ ਕੁਆਲਿਟੀ ਦੀ ਪ੍ਰੋਬਲਮ ਹੈ ਇਸ ਮੋਮੈਂਟ ਦੇ ਵਿੱਚ ਦੇਖਿਆ ਹੈ ਕੈਲੀਫੋਰਨੀਆ ਤੇ ਏਡੇ ਵੱਡੇ ਜੋ ਫਾਇਰ ਹੋਏ ਸੀ they have destroyed our air quality and ਮੈਂ ਵੀ ਮੈਨੂੰ ਵੀ asthma ਹੈ ਬਹੁਤ ਲੋਕਾਂ ਨੂੰ asthma ਦੀ ਪ੍ਰੋਬਲਮ ਹੈ Central Valley ਚ we have to do something to improve our air quality as well so ਬਿਲਕੁਲ ਇਸ ਤੋਂ ਪਹਿਲਾਂ ਆਪਾਂ ਅੱਗੇ ਵਧੀਏ ਡਾਕਟਰ ਜਸਮੀਤ ਬੈਂਸ ਜੇ ਤੁਸੀਂ ਸਾਨੂੰ ਦੱਸੋ ਵੀ ਇਹ ਜਿਹੜਾ ਡਿਸਟ੍ਰਿਕਟ 35 ਹੈ ਇਸ ਦੇ ਅੰਡਰ ਕਿਹੜੇ ਏਰੀਆਜ਼ ਜਿਹੜੇ ਉਹ ਆਉਂਦੇ ਆ ਤੇ ਇਹ ਵੀ ਨਾਲ ਜ਼ਰੂਰ ਦੱਸੋ ਵੀ ਇਹਨਾਂ ਏਰੀਆਜ਼ ਦੇ ਵਿੱਚ ਆਪਣੀ ਪੰਜਾਬੀ ਪਾਪੂਲੇਸ਼ਨ ਕਿੰਨੀ ਹੈਗੀ ਹੈ ਜੀ ਸੋ ਇਸ ਮੋਮੈਂਟ ਤੇ ਜੋ ਏਰੀਆ ਡਿਸਟ੍ਰਿਕਟ 35 ਹੈ ਅਸੈਂਬਲੀ ਦੀ ਸੀਟ ਸੈਕਰਾਮੈਂਟੋ ਦੀ ਸੀਟ ਆ it's not council or supervisor it is a seat for representation in Sacramento ਇਸ ਜੋ ਸ਼ਹਿਰ ਨੇਗੇ ਉਹ Delano, Wasco, McFarland, Lost Hills, Buttonwillow, Shafter, Bakersfield, Arvin ਤੇ Lamont ਸੋ ਜਿੱਦਾਂ ਆਪਾਂ ਬੇਕਰਸਫੀਲਡ ਡਲੇਨੋ ਮੈਕਫਾਰਲੈਂਡ ਦੱਸਦੇ ਇੱਥੇ ਵੀ ਆਪਣੇ ਕਾਫੀ ਪੰਜਾਬੀ ਜਿਹੜਾ ਭਾਈਚਾਰਾ ਹੈ ਉੱਥੇ ਰਹਿੰਦਾ ਆ ਜੇ ਤੁਸੀਂ ਦੱਸਿਆ ਵੀ ਬਿਜ਼ਨਸਿਸ ਵੀ ਰਨ ਕਰ ਰਹੇ ਆ ਤੇ ਨਾਲ ਜਿਹੜੇ ਉੱਥੇ ਕੰਮ ਕਰਨ ਵਾਲੇ ਆ ਉਹ ਵੀ ਉੱਥੇ ਕਾਫੀ ਨੇ ਸੋ ਇਸ ਟਾਈਮ ਇਸ ਇਲਾਕੇ ਦੀਆਂ ਡਾਕਟਰ ਬੈਂਸ ਕਿਹੜੀਆਂ ਮੇਨ ਇਸ਼ੂਜ਼ ਜਿੱਦਾਂ ਤੁਸੀਂ ਥੋੜਾ ਜਿਹਾ ਜ਼ਿਕਰ ਤਾਂ ਇਸ ਦੇ ਵਿੱਚ ਕੀਤਾ ਹੀ ਆ ਜੇ ਆਪਾਂ ਬਿਜ਼ਨਸਿਸ ਦੇ ਪੱਖ ਤੋਂ ਜੋ ਸ਼ੁਰੂ ਕਰਦੇ ਜਾਈਏ ਇਹਨਾਂ ਦੀਆਂ ਕੀ ਇਸ ਟਾਈਮ ਮੁਸ਼ਕਲਾਂ ਨੇ ਤੇ ਉਸ ਤੋਂ ਪਹਿਲਾਂ ਇਹ ਵੀ ਜਿਹੜਾ ਜ਼ਰੂਰ ਦੱਸਿਓ ਵੀ ਜਿਹੜਾ ਮੌਜੂਦਾ ਤੌਰ ਦੇ ਉੱਤੇ ਰਿਪਰੈਜ਼ੈਂਟ ਕਰ ਰਿਹਾ ਇਸ ਇਲਾਕੇ ਨੂੰ ਕੀ ਤੁਸੀਂ ਉਸ ਦੀ ਕਾਰਜਕਾਰੀ ਤੋਂ ਖੁਸ਼ ਹੋ ਜਾਂ ਕੀ ਤੁਸੀਂ ਚੇਂਜ ਦੇਖਣਾ ਚਾਹੁੰਦੇ ਹੋ ਉਸ ਨੂੰ ਲੈ ਕੇ ਪਹਿਲਾਂ ਤੋਂ ਪਹਿਲਾਂ Kern County, we are the homicide capital of the state. ਜਿੱਥੇ ਇੱਥੇ ਬਹੁਤ homicide ਹੁੰਦੀਆਂ
problem ਹੈ ਕਿ ਇੱਥੇ law enforcement ਦੀ workforce the problem now. We don't have very many police officers. It's the same problem now. Healthcare, we don't have very many doctors. Doctor the तौर पर to find a doctor that can provide services specifically for a Punjabi or Hispanic community, जो minority है, ਉਹਨਾਂ ਦੀ ਬਹੁਤ problem ਹੈ to make sure that they can find a doctor. Law enforcement ਦੀ ਵੀ problem ਹੈ, firefighter ਦੀ ਵੀ problem ਹੈ। ਠੀਕ ਹੈ। ਮੈਨੂੰ ਪੂਰੀ support ਮਿਲੀ ਆ law enforcement ਤੋਂ, firefighters ਤੋਂ ਤੇ ਡਾਕਟਰ ਸਾਰੇ ਸਟੇਟ ਦੀ ਡਾਕਟਰਾਂ ਦੀ support ਮਿਲੀ ਕਿਉਂਕਿ we need to increase our workforce for public safety and public emergencies. ਸੋ ਜਦੋਂ ਇਦਾਂ ਸਪੋਰਟ ਮਿਲਦੀ ਆ, ਪੀਪਲ ਸੀ ਦ ਸਿਸਟਮ ਇਜ਼ ਬ੍ਰੋਕਨ, ਵੀ ਕਾਫੀ ਕੰਮ ਜਿਹੜਾ ਉਹ ਟੁੱਟਾ ਪਿਆ ਆ, ਵੀ ਕਈ ਚੀਜ਼ਾਂ ਇਸ ਦੇ ਵਿੱਚ ਸੁਧਾਰ ਦੀ ਜ਼ਰੂਰਤ ਆ। ਜੇ ਇਸ ਨਵੰਬਰ ਦੇ ਵਿੱਚ ਇਲੈਕਸ਼ਨ ਦੇ ਵਿੱਚ ਤੁਸੀਂ ਵਿਨ ਕਰਦੇ ਆ ਤਾਂ ਤੁਹਾਡੇ ਕੀ ਕਦਮ ਹੋਣਗੇ, ਵੀ ਇਹ ਜਿਹੜੀ ਇਸ਼ੂਜ਼ ਆ ਉਸ ਨੂੰ ਕਿੱਦਾਂ ਐਡਰੈਸ ਕਰੋਗੇ ਤੁਸੀਂ? ਪਹਿਲਾਂ ਤੋਂ ਪਹਿਲਾਂ we have to win. We need our representation at the table. ਇਹ ਕੋਈ ਸਵਾਲ ਨਹੀਂ ਹੈ, we have to win in November. ਤੇ ਉਮੀਦ ਕਰਦੀ ਹਾਂ ਕਿ ਸਾਰੇ ਜਾ ਕੇ ਆਪਣੀ ਵੋਟ ਪਾਓ, ਖੁਦ ਵੋਟ ਪਾਓ, ਖੁਦ ਬੈਲਟ as which ballot ਸਾਰੇ ਮੇਲ 'ਚ ਪਏ ਹੋਏ ਨੇ। So we'll get it either today or tomorrow, ballot ਤੇ ਮੇਲ 'ਚ ਹੋਣੀ ਹੈ। ਖੁਦ ਉਹਨੂੰ ਖੋਲੋ, ਖੁਦ ਉਹਨੂੰ ਵੋਟ ਪਾਓ ਤੇ ਖੁਦ ਪੋਸਟ ਆਫਿਸ ਜਾ ਕੇ ਪਾਓ ਆਪਣੀ ਵੋਟ। This is history in the making. November 8 ਨੂੰ ਪਹਿਲਾ ਸਿੱਖ ਅਮਰੀਕਨ ਸੈਕਰਾਮੈਂਟੋ ਜਾਏਗਾ। ਜੋ ਉਹਦੀ example ਬਣਨੀ ਆ, ਸਾਡੇ ਲੋਕਾਂ ਨੂੰ ਪਤਾ ਨਹੀਂਗਾ how important it is that we have to win in November. We have to win November ਕਿਉਂਕਿ ਸਾਡੀ representation ਇਸ moment ਤੇ ਚਾਹੀਦੀ ਆ। 1984 ਹੋਈ ਸੀ, ਅਜੇ ਤੱਕ ਦੁਨੀਆ ਨੇ ਉਹਨੂੰ ਉਸ ਵਕਤ ਨੂੰ ਅਪਣਾਇਆ ਹੀ ਨਹੀਂ। ਕਿਉਂ ਨਹੀਂ ਅਪਣਾਇਆ ਕਿ ਉਹ ਵਕਤ ਆਇਆ ਸੀ? ਕਿਉਂਕਿ ਸਾਡੀ representation ਕਦੇ ਬਣੀ ਨਹੀਂ। ਕੈਲੀਫੋਰਨੀਆ ਸਾਰੀ ਦੁਨੀਆ ਦੀ 5th largest economy ਆ। ਬਿਲਕੁਲ ਜੀ, ਰਿਪਰੈਜ਼ੈਂਟੇਸ਼ਨ ਚਾਹੀਦੀ ਆ ਲੋਕਲ ਲੈਵਲ ਤੇ ਵੀ ਤੇ ਸਟੇਟ ਲੈਵਲ ਤੇ ਵੀ, ਫੈਡਰਲ ਲੈਵਲ ਤੇ ਵੀ, ਕਿਉਂਕਿ ਜਿੱਦਾਂ ਆਪਾਂ ਪਹਿਲਾਂ ਵੀ ਜ਼ਿਕਰ ਕੀਤਾ ਵੀ 100 ਸਾਲ ਤੋਂ ਵੱਧ ਹੋ ਗਿਆ ਸਿੱਖਾਂ ਨੂੰ, ਪੰਜਾਬੀਆਂ ਨੂੰ ਜਿਹੜਾ ਉਹ ਅਮਰੀਕਾ ਦੇ ਵਿੱਚ ਆਇਆਂ ਨੂੰ। ਵੱਡੇ ਵੱਡੇ ਬਿਜ਼ਨਸ, ਵੱਡੀਆਂ ਵੱਡੀਆਂ ਚੀਜ਼ਾਂ ਜਿਹੜੀਆਂ ਉਹ ਰਨ ਕਰ ਰਹੇ ਆ, ਅਮਰੀਕਾ ਦੀ ਇਕੋਨਮੀ ਦੇ ਵਿੱਚ ਬਹੁਤ ਵੱਡਾ ਯੋਗਦਾਨ ਜਿਹੜਾ ਉਹ ਪਾਉਂਦੇ ਆ, ਕੰਮ ਕਰਕੇ, ਟੈਕਸ ਦੇ ਕੇ, ਸਾਰਾ ਕੁਛ ਕਰਕੇ। ਸੋ ਟੈਕਸੇਸ਼ਨ ਵਿਦਆਊਟ ਰਿਪਰੈਜ਼ੈਂਟੇਸ਼ਨ ਠੀਕ ਨਹੀਂ ਲੱਗਦਾ। ਸੋ ਵੀ ਨੀਡ ਆਵਰ ਰਿਪਰੈਜ਼ੈਂਟੇਸ਼ਨ, ਇਹ ਤਾਂ ਇਸ ਦੇ ਵਿੱਚ ਕੋਈ ਦੁਰਾਵਾ ਨਹੀਂ ਆ। ਸੋ ਜਿੱਦਾਂ ਡਾਕਟਰ ਬੈਂਸ ਮੈਂ ਗੱਲ ਕੀਤੀ ਵੀ ਤੁਸੀਂ ਇਹਨਾਂ ਇਸ਼ੂਜ਼ ਨੂੰ ਐਡਰੈਸ ਕਰਨ ਦੇ ਲਈ ਕਿੱਦਾਂ ਆ। ਹੁਣ ਆਪਾਂ ਦੇਖ ਰਹੇ ਆ ਵੀ ਹਰ ਦੂਜੇ ਦਿਨ ਖਬਰ ਆਉਂਦੀ ਆ ਕੈਲੀਫੋਰਨੀਆ ਦਾ ਬਜਟ ਸਰਪਲਸ ਚੱਲ ਰਿਹਾ ਆ, ਬਿਲੀਅਨਸ ਆਫ ਡਾਲਰ ਜਿਹੜੇ ਉਹ ਸਰਪਲਸ ਆ। ਹਾਊ ਵਿਲ ਯੂ ਵੀ ਇਹ ਕਿੱਦਾਂ ਤੁਸੀਂ ਚਾਹੋਗੇ ਵੀ ਇਹ ਜਿਹੜੇ ਮਨੀ ਆ ਐਕਸਟਰਾ ਪਈ ਆ ਉਹਨੂੰ ਕਿੱਦਾਂ ਤੁਸੀਂ ਆਪਣੇ ਇਹਨਾਂ ਇਸ਼ੂਜ਼ ਨੂੰ ਐਡਰੈਸ ਕਰਨ ਦੇ ਲਈ ਕਰੋਗੇ? Absolutely. So what you said was exactly right. ਲੋਕਾਂ ਨੂੰ ਸਮਝਣੀ ਚਾਹੀਦੀ ਹੈ ਕਿਉਂਕਿ ਜਿਹੜੀ ਅਸੈਂਬਲੀ ਦੀ ਸੀਟ ਆ, it's not council or supervisor. You oversee the budget of California, ਜੋ ਕਿ ਹੈ 5th largest economy, ਜੋ ਕਿ taxes ਸਾਡੀ ਕਮਾਈ ਤੋਂ ਬਣੀ ਹੋਈ ਆ। ਸੋ ਅਸੈਂਬਲੀ ਦੀ ਸੀਟ ਦੇਖੂਗੀ ਕਿ ਹਰ ਇੱਕ ਪੈਸਾ ਕਿੱਥੇ ਜਾਂਦਾ ਆ ਤੇ ਹਰ ਇੱਕ ਪੈਸਾ ਉਹਦੀ ਅਕਾਊਂਟੇਬਿਲਿਟੀ ਵੀ ਚਾਹੀਦੀ ਆ ਕਿ ਕਿੱਦਾਂ ਉਹ ਯੂਜ਼ ਕਰਦੇ ਨੇ। ਪਹਿਲਾਂ make sure that we have increased doctors, increased nurses, increased law enforcement, increased firefighters, public safety the तौर पर make sure the investment is there. Also, ਜਿਹੜੀ fentanyl the drug है, we need more awareness. Punjabi community or Punjabi the language, we need awareness कि fentanyl ਕੀ ਚੀਜ਼ ਆ, ਲੋਕਾਂ ਨੂੰ ਪਤਾ ਲੱਗਣਾ ਚਾਹੀਦਾ। ਇਸ ਮੋਮੈਂਟ ਤੇ ਸਟੇਟ ਤੇ ਇੰਗਲਿਸ਼ ਆਉਂਦੀ ਆ, ਸਪੈਨਿਸ਼ ਦੇ ਵੀ ਆਉਂਦੀ ਆ, ਪਰ ਸਾਡੀ ਪੰਜਾਬੀ ਕਮਿਊਨਿਟੀ ਫੈਂਟਨਲ ਦੇ ਬਾਰੇ ਕਦੀ ਕੋਈ ਐਡਵਰਟਾਈਜ਼ਮੈਂਟ ਤੁਸੀਂ ਸੁਣਿਆ ਕਿ ਕੀ ਆ ਫੈਂਟਨਲ? ਕੋਈ ਗੱਲ ਹੀ ਨਹੀਂ ਕਰਦਾ।
ਸੋ ਉਹ ਇਨਵੈਸਟਮੈਂਟ ਕਿੱਥੇ ਆ? ਸਾਡੇ ਪੰਜਾਬੀ ਲੋਕਾਂ ਦੀ ਇਨਵੈਸਟਮੈਂਟ ਕਿੱਥੇ ਆ ਟੂ ਮੇਕ ਸ਼ੋਰ ਕਿ ਸਾਡੀ ਵੀ ਕਲਚਰ ਤੇ ਲੈਂਗੁਏਜ ਦੇ ਬਾਰੇ ਲੋਕਾਂ ਨੂੰ ਪਤਾ ਲੱਗੇ ਕਿ ਕੀ ਹੋ ਰਿਹਾ ਸਾਡੇ ਬੱਚਿਆਂ ਨਾਲ। ਉਹ ਉਸ ਤੋਂ ਉੱਪਰ ਵੀ ਐਜੂਕੇਸ਼ਨਲ opportunities ਐਂਡ ਜੋ ਮੈਂਟਲ ਹੈਲਥ ਦੀ ਪ੍ਰੋਬਲਮ ਆ, mental health ਸਾਡੇ ਪੰਜਾਬੀਆਂ ਤੋਂ depression, diabetes, we need to invest more so that ਲੋਕਾਂ ਨੂੰ ਉਹ ਡਾਕਟਰ ਦੀ ਤੌਰ ਪਰ ਤੇ ਥੈਰੇਪੀ ਦੀ ਤੌਰ ਪਰ ਵੀ ਉਹ ਸਾਰੇ ਸਰਵਿਸਿਜ਼ ਮਿਲੇ। ਬਿਲਕੁਲ ਇਸ ਚੀਜ਼ ਦੇ ਵਿੱਚ ਤੇ ਆਪਣੀ ਕਮਿਊਨਿਟੀ ਨੂੰ ਉਹ ਪਿੱਛੇ ਜਿਹੜਾ ਉਹ ਛੱਡ ਜਾਂਦੇ ਆ। ਮੈਨੂੰ ਯਾਦ ਆ ਡਾਕਟਰ ਬੈਂਸ ਵੀ ਜਦੋਂ ਕੋਵਿਡ ਦੀ ਸ਼ੁਰੂਆਤ ਹੋਈ, ਕਿਸੇ ਨੇ ਵੀ ਪੰਜਾਬੀ ਦੇ ਵਿੱਚ ਪੰਜਾਬੀਆਂ ਨੂੰ ਇਸ ਚੀਜ਼ ਬਾਰੇ ਦੱਸਣ ਬਾਰੇ ਕੋਈ ਸੋਚਿਆ ਹੀ ਨਹੀਂ। ਡਿਪਾਰਟਮੈਂਟ ਆਫ ਹੈਲਥ ਵੀ ਇਸ ਚੀਜ਼ ਦੇ ਵਿੱਚ ਬੜੀ ਲਾਪਰਵਾਹੀ ਜਿਹੜੀ ਉਹਨਾਂ ਦੀ ਜਿਹੜੀ ਉਹ ਰਹੀ ਵੀ ਇਹਨਾਂ ਨੂੰ ਦੱਸੋ। ਫਿਰ ਇਵੈਂਚੁਅਲੀ ਸਾਡੀ ਐਜ਼ ਅ ਰੇਡੀਓ ਸਟੇਸ਼ਨ ਮੀਡੀਆ ਦੇ ਤੌਰ ਦੇ ਉੱਤੇ ਜਦੋਂ ਉਹਨਾਂ ਨਾਲ ਗੱਲ ਹੋਈ, ਅਸੀਂ ਉਹਨਾਂ ਤੋਂ ਇਹ ਮੁੱਦਾ ਵੀ ਜਿਹੜਾ ਚੱਕਿਆ ਵੀ ਭਾਈ ਕਿੱਥੇ ਆ ਇੰਨਾ ਕੁਛ ਅਸੀਂ ਤੁਹਾਨੂੰ ਦੇ ਰਹੇ ਹਾਂ, ਇੰਨੀ ਮਨੀ ਸਪੈਂਡ ਕਰ ਰਹੇ ਹਾਂ ਵੀ ਸਾਡੀ ਪਬਲਿਕ ਕੀ ਗੱਲ ਸਾਡੀ ਕਮਿਊਨਿਟੀ ਦਾ ਕੋਈ ਆਧਾਰ ਨਹੀਂ ਆ ਵੀ ਸਾਨੂੰ ਤੁਸੀਂ ਜਿਹੜਾ ਉਹ ਕਿਉਂ ਦਰਕਨਾਰ ਜਿਹੜਾ ਉਹ ਕਰ ਰਹੇ ਆ। ਸੋ ਐਜ਼ ਅ ਡਾਕਟਰ ਤੁਸੀਂ ਜਦੋਂ ਫੈਂਟਨਲ ਦੀ ਗੱਲ ਕਰਦੇ ਆ, ਇਟਸ ਵੈਰੀ ਇਮੋਸ਼ਨਲ ਟੂ ਯੂ ਟੂ। ਜੇ ਤੁਸੀਂ ਲਾਈਕ ਜਸਟ ਫॉर ਨੌਲੇਜ ਸੇਕ ਜੇ ਤੁਸੀਂ ਦੱਸਣਾ ਹੋਵੇ ਵੀ ਫੈਂਟਨਲ ਕਿੰਨੀ ਕੁ ਖਤਰਨਾਕ ਚੀਜ਼ ਆ ਵੀ ਲੋਕਾਂ ਨੂੰ ਪਤਾ ਲੱਗ ਸਕੇ ਐਟਲੀਸਟ ਅੱਜ ਹੀ ਜਿਹੜਾ ਉਹਨਾਂ ਨੂੰ ਆਪਾਂ ਦੱਸ ਸਕੀਏ। Yes, so ਪਹਿਲੇ ਤੌਰ ਪਰ ਜੋ ਤੁਸੀਂ COVID-19 ਦੀ ਗੱਲ ਕੀਤੀ ਆ, I was there. So ਜਦੋਂ COVID-19 ਮਾਰਚ ਆਈ ਸੀ, I worked with the COVID coalition ਕਿਉਂਕਿ ਮੈਂ ਸਪੈਨਿਸ਼ ਵੀ ਬੋਲਦੀ ਹਾਂ, ਪੰਜਾਬੀ ਵੀ ਬੋਲਦੀ ਹਾਂ, ਇੰਗਲਿਸ਼ ਵੀ ਬੋਲਦੀ ਹਾਂ। Exactly. So I created informational videos in Punjabi, in English, and in Spanish. And ਉਹ ਵੀਡੀਓ ਉਹਨਾਂ ਨੇ ਇੰਡੀਆ ਵੀ ਪਲੇ ਕੀਤੀ ਸੀ। ਜਦੋਂ ਵੀ ਮੈਂ ਉਹ ਵੀਡੀਓ ਬਣਾਈ ਸੀ, I was on the front lines of making sure that ਸਾਡੇ ਪੰਜਾਬੀ ਲੋਕ ਜੋ ਫਾਰਮ 'ਚ ਵੀ ਕੰਮ ਕਰਦੇ, ਜਿਹੜੇ ਫੈਕਟਰੀਆਂ 'ਚ ਵੀ ਕੰਮ ਕਰਦੇ ਨੇ, ਉਹਨਾਂ ਲਈ ਸਪੈਸੀਫਿਕਲੀ ਮੈਂ ਵੀਡੀਓ ਬਣਾਈ ਸੀ ਕਿ COVID-19 ਕੀ ਆ, ਕਿੱਦਾਂ ਆਪਾਂ ਪ੍ਰੋਟੈਕਟ ਕਰ ਸਕਦੇ ਹਾਂ। ਇਸ ਚੀਜ਼ਾਂ ਲਈ ਇੱਕ ਡਾਕਟਰ ਦੀ ਆਵਾਜ਼, ਇੱਕ ਸਿੱਖ ਅਮਰੀਕਨ ਦੀ ਆਵਾਜ਼ ਬਹੁਤ ਬਹੁਤ ਜ਼ਰੂਰੀ ਆ। ਇਸ ਮੌਕੇ ਤੇ ਜੋ ਫੈਂਟਨਲ ਆਈ ਆ, ਮੈਂ 4 ਸਾਲ ਦੇ ਉੱਪਰ ਇਸ ਤੇ ਕੰਮ ਕੀਤਾ ਆ ਟੂ ਮੇਕ ਅਵੇਅਰਨੈਸ ਕਿ ਕੀ ਆ ਫੈਂਟਨਲ। ਫੈਂਟਨਲ ਇੱਕ ਨਸ਼ਾ ਦੀ ਡਰਗ ਆ ਜੋ 2 ਸਕਿੰਟ ਨੂੰ ਬੰਦੇ ਨੂੰ ਮਾਰ ਸਕਦੀ ਆ। ਇਟਸ ਦ ਬਿਗੇਸਟ ਟ੍ਰੈਂਕੁਲਾਈਜ਼ਰ ਰਾਈਟ ਨਾਓ। ਤੇ ਇਸ ਮੋਮੈਂਟ ਤੇ ਉਸ ਤੋਂ ਉੱਪਰ ਇੱਕ ਦੂਜੀ ਵੀ ਆ called carfentanil. Carfentanil also is even worse than fentanyl. It's sirf do little powder granules to kill a person. They got fentanyl, even half a granule to kill a person with that. ਇਸ ਮੋਮੈਂਟ ਉਹ ਜਿਹੜੀ ਫੈਂਟਨਲ ਆ ਸਾਰੇ ਡਰੱਗਾਂ 'ਚ ਆ, ਮੈਰੀਵਾਨਾ 'ਚ ਆ, ਮੈਥੈਮਫੈਟਾਮੀਨ 'ਚ ਆ, ਹੈ ਲੋਕਾਂ ਨੂੰ ਪਤਾ ਹੀ ਨਹੀਂਗਾ ਕਿ ਇਸ ਚੀਜ਼ ਫੈਂਟਨਲ ਆ। ਮਿਲਾਵਟ ਕਰਕੇ ਨਸ਼ੇ ਦੇ ਵਿੱਚ ਵੀ ਮਿਲਾਵਟ ਕਰ ਦਿੱਤੀ ਗਈ ਆ। Yes, so ਇਸ ਮੋਮੈਂਟ ਤੇ ਲੋਕਾਂ ਨੂੰ ਪਤਾ ਹੀ ਨਹੀਂਗਾ। The other problem is rainbow fentanyl. ਕਿਉਂਕਿ ਰੇਨਬੋ ਜਿਹੜੀ ਫੈਂਟਨਲ ਆ ਉਹ ਕੈਂਡੀ ਵਾਂਗੂ ਲੱਗਦੀ ਆ। ਸੋ ਲੋਕ ਸੋਚਦੇ ਨੇ ਕਿ ਉਹ ਕੈਂਡੀ ਖਾ ਰਹੇ ਨੇ। And ਉਹ ਦੇਰੀ ਜਾ ਰਹੀ ਆ ਸਾਡੇ ਬੱਚਿਆਂ ਨੂੰ at this moment ਸਕੂਲਾਂ 'ਚ। ਨਿਊਯਾਰਕ 'ਚ ਪਿਛਲੇ ਹਫ਼ਤੇ they seized almost 15,000 rainbow fentanyl pills. And this is happening ਤੇ ਇਸ moment ਤੇ ਮੈਂ I want to make sure everybody understands ਜੋ Halloween ਆ ਰਹੀ ਆ, make sure ਤੁਸੀਂ ਆਪਣੇ ਬੱਚਿਆਂ ਦੀ ਕੈਂਡੀ ਖੁਦ ਦੇਖੋ and make sure that you check all the candies because I am very concerned about Halloween coming up. ਜੀ ਸੋ ਬਿਲਕੁਲ ਆ ਰਹੇ ਸਮੇਂ ਦੇ ਵਿੱਚ ਭਾਈ ਸਾਰੇ ਜਾਣੇ ਸਤਰਕ ਰਹੋ, ਧਿਆਨ ਰੱਖੋ। ਇਹ ਸ਼ਦਾਈਆਂ ਦਾ ਲੋਕਾਂ ਦਾ ਜਿਹੜਾ ਉਹ ਪਤਾ ਨਹੀਂ ਹੁੰਦਾ ਵੀ ਕੀ ਤੁਹਾਡੇ ਬੱਚਿਆਂ ਦੀ ਕੈਂਡੀ ਦੇ ਵਿੱਚ ਵੀ ਜਿਹੜਾ ਉਹ ਮਿਲਾ ਦੇਣ। ਸੋ ਆਪਾਂ ਜ਼ਰੂਰ ਜਿਹੜਾ ਸਤਰਕ ਰਹੀਏ। ਸੋ ਪਬਲਿਕ ਸੇਫਟੀ ਨੂੰ ਲੈ ਕੇ ਜੇ ਡਾਕਟਰ ਬੈਂਸ ਆਪਾਂ ਗੱਲ ਕਰਦੇ ਜਾਈਏ, ਸੈਕਰਾਮੈਂਟੋ ਜਿੱਥੇ ਤੁਸੀਂ ਜਿੱਤ ਕੇ ਪਹੁੰਚਣਾ ਚਾਹੁੰਦੇ ਆ, ਉੱਥੋਂ ਹੀ ਕਾਨੂੰਨ ਬਣਦੇ ਆ ਵੀ ਕੋਈ $900,000 ਦੀ ਚੋਰੀ ਕਰੇ
ਤਾਂ ਉਹਨੂੰ ਕੋਈ ਫੈਲਨੀ ਨਹੀਂ, ਉਹਨੂੰ ਕੋਈ ਅੰਦਰ ਨਹੀਂ, ਜੇ ਹੁੰਦਾ ਹੈ ਤੇ $0 ਬੇਲ ਦੇ ਉੱਤੇ ਉਹ ਬਾਹਰ ਆ ਕੇ ਫਿਰ ਉਹੀ ਹੜਕੰਪ ਜਿਹੜਾ ਉਹ ਮਚਾਉਂਦੇ ਨੇ। ਜੇ ਤੁਸੀਂ ਜਿੱਤਦੇ ਆ ਤੇ ਤੁਸੀਂ ਅਜਿਹੀਆਂ ਪਾਲਿਸੀਜ਼ ਦੇ ਉੱਤੇ ਕੀ ਤੁਹਾਡਾ ਜਿਹੜਾ ਸਟੈਂਡ ਰਹੇਗਾ? Definitely, we need to increase accountability for our law enforcement so they can hold people accountable for what they have done. As moment, crime is on the rise. Why? Why is crime on the rise? Because we've made it easier for people to get away with small crimes, small thefts. ਜਿੱਦਾਂ ਤੇ ਤੁਸੀਂ ਹੁਣੇ ਆਖਿਆ ਆ। At this moment, ਉਹ effect ਸਾਡੇ ਬਿਜ਼ਨੈਸਿਸ ਨੂੰ ਪੈਂਦੀ ਆ ਕਿਉਂਕਿ ਸਾਡੇ ਸਿੱਖਾਂ ਦੇ ਬੜੇ ਕਨਵੀਨੀਅੰਸ ਸਟੋਰ ਨੇ, ਬਿਜ਼ਨਸ ਨੇ, and they can't do anything. ਮੈਂ ਕੱਲ ਹੀ ਗੱਲ ਕੀਤੀ ਸੀ somebody that owns a gas station, ਕਹਿੰਦਾ ਲੋਕੀ ਆ ਜਾਂਦੇ ਚੁੱਕ ਕੇ ਤੇ ਚਲੇ ਜਾਂਦੇ, we can't do anything. ਨਾ ਅਸੀਂ ਇਸ ਨੂੰ ਫੋਨ ਕਰ ਸਕਦੇ, ਨਾ ਅਸੀਂ ਪੁੱਛ ਸਕਦੇ ਆ, and they keep ਹਰ ਹਫਤੇ ਉਹ ਆ ਕੇ ਦੇ ਕੁਛ ਨਾ ਕੁਛ ਚੋਰੀ ਕਰੀ ਜਾਂਦੇ, we can't do anything. As California ਨੇ, they made it so much easier for petty theft crimes. Isse karke, when I am such a big advocate, isse karke minu sare law enforcement di support miliya, police chiefs di bhi support miliya, local Bakersfield Delano Police Association di bhi support miliya, state di bhi sare law enforcement peace officer research association di bhi puri endorsement the support miliya. At this moment, sari support mili up because we need to give back all of the accountability and tools of accountability to our law enforcement to hold people responsible for their actions. ਸੋ ਜੇ ਤੁਸੀਂ ਜਾਣਦੇ ਆ ਉੱਥੇ ਤਾਂ ਤੁਸੀਂ ਕੀ ਇਦਾਂ ਦੇ ਕਾਨੂੰਨ ਵਾਪਸ ਲੈਣ ਦੇ ਲਈ ਸਿਫਾਰਿਸ਼ ਕਰੋਗੇ ਜਾਂ ਇਹਨੂੰ ਹੋਰ ਕਿੱਦਾਂ ਸਖਤ ਕੀਤਾ ਜਾਵੇ? We need to make sure that we have more tools of accountability for law enforcement. That's exactly what I said earlier and what I'm going to keep saying. We need to work on making sure we give our law enforcement the tools of accountability so they can hold people responsible for their actions. ਜੀ ਬਿਜ਼ਨੈਸਿਸ ਦੀ ਚਲੋ ਇਹਦੇ ਨਾਲ ਸਿੱਧੀ ਡਾਇਰੈਕਟ ਜਿਹੜੀ ਇਹ ਚੀਜ਼ ਜੁੜਦੀ ਆ ਕਿਉਂਕਿ ਜਦੋਂ ਕ੍ਰਾਈਮ ਵੱਧਦਾ ਨਾ ਕੋਈ ਕੰਮ ਕਰਕੇ ਰਾਜੀ ਆ ਫਿਰ ਉਹ ਦੇਖਦਾ ਹੈ ਵੀ ਭਾਈ ਇੱਥੇ ਤਾਂ ਸੇਫ ਨਹੀਂ ਆ। ਆਪਾਂ ਦੇਖਦੇ ਹਾਂ ਵੀ ਫਿਰ ਵੱਡੀਆਂ ਵੱਡੀਆਂ ਵਾਰਦਾਤਾਂ ਵੀ ਕਈ ਵਾਰੀ ਇੱਦਾਂ ਦੇ ਕ੍ਰਿਮੀਨਲ ਬਾਅਦ ਦੇ ਵਿੱਚ ਜਿਹੜੇ ਉਹ ਬਣਾ ਦਿੰਦੇ ਆ। ਹੁਣ ਜਦੋਂ ਫਾਰਮਰਸ ਦੀ ਤੁਸੀਂ ਗੱਲ ਕੀਤੀ ਸੀ, ਪਾਣੀ ਦਾ ਮਸਲਾ ਬਹੁਤ ਇਸ ਟਾਈਮ ਗੰਭੀਰ ਆ। ਤੁਸੀਂ ਜ਼ਿਕਰ ਵੀ ਕੀਤਾ ਵੀ ਕਿਸ ਤਰੀਕੇ ਦੇ ਨਾਲ ਵੀ ਜੇ ਉਹ ਨਹੀਂ ਹੁੰਦਾ, ਜੇ ਉਹ ਪਾਣੀ ਨਹੀਂ ਪਹੁੰਚਦਾ ਤੇ ਆਪਣੀ ਇਕਨੋਮੀ ਜਿਹੜੀ ਉਹ ਕੋਲੈਪਸ ਵੀ ਕਰ ਸਕਦੀ ਆ। ਰੋਟੀ ਆਪਾਂ ਕਿੱਦਾਂ ਖਾਣੀ ਆ, ਉਹ ਇੱਕ ਬਹੁਤ ਵੱਡੀ ਜਿਹੜੀ ਉਹ ਪ੍ਰੋਬਲਮ ਆ। ਸੋ ਤੁਸੀਂ ਕਿੱਦਾਂ ਜਿਹੜੇ ਫਾਰਮਰਸ ਨੇ ਹੋਰ ਇਸ ਤੋਂ ਇਲਾਵਾ ਕਿਹੜੇ ਪਾਣੀ ਤੋਂ ਇਲਾਵਾ ਹੋਰ ਕਿਹੜੇ ਮਸਲੇ ਤੁਹਾਡੇ ਨਾਲ ਜਿਹੜੇ ਸ਼ੇਅਰ ਕੀਤੇ ਆ? So we need more water infrastructure to deliver water to the Central Valley. ਜ਼ਰੂਰੀ ਚਾਹੀਦੀ ਹੈ ਜੋ ਉਸ ਦੀ ਇਨਵੈਸਟਮੈਂਟ ਵੀ ਚਾਹੀਦੀ ਹੈ। ਜੋ ਕੈਲੀਫੋਰਨੀਆ ਦੀ 5th largest budget ਆ, ਉਹਦੇ ਚ ਪੈਸਾ ਹੈਗਾ ਆ to do it, but ਕੋਈ ਉਹਦਾ ਆਵਾਜ਼ ਚੱਕਦਾ ਹੀ ਨਹੀਂਗਾ। So that is going to be important for me ਕਿ ਸਾਨੂੰ Central Valley ਦੀ ਪਾਣੀ ਚਾਹੀਦਾ ਆ ਕਿਉਂਕਿ we need to grow our crops and feed the world. ਅਗਰ ਅਸੀਂ ਇਹ ਕੰਮ ਨਾ ਕਰੀਏ ਤਾਂ ਮੈਨੂੰ ਪ੍ਰੋਬਲਮ ਹੈ ਕਿ next 5 years ਸਾਡਾ ਖਾਣਾ ਕਿੱਥੋਂ ਆਵੇਗਾ? Who's gonna be able to eat? Second, jo fires hundiya, wildfires hundiya. The forests are our biggest source of fresh water. Jo forest, jo Yosemite ya Northern California, jo sadi forest ya. Those are biggest sources of our fresh water. Over 50% of our fresh water comes from forests. And this moment, fire area, it's destroying our source of water. There are communities in California that don't even have access to drinking water right now. Meri district they're rural community just the which they're having problem getting water. And one of the biggest sources for that is our forests. We are letting them burn. We need to do more fire prevention, for more fire mitigation. ਠੀਕ ਹੈ। ਸੋ ਬਿਲਕੁਲ, ਸੋ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਇਸ ਟਾਈਮ
ਕਰਨ ਵਾਲੀਆਂ ਹੈਗੀਆਂ ਆ। ਟਰੱਕਿੰਗ ਦਾ ਵੀ ਬਹੁਤ ਕੰਮ ਆ ਇੱਥੇ। ਸੋ ਟਰੱਕਰਸ ਵਿਸ਼ੇਸ਼ ਤੌਰ ਦੇ ਉੱਤੇ ਉਹਨਾਂ ਦੀਆਂ ਦੋ ਤਿੰਨ ਇਸ਼ੂਜ਼ ਜਿਹੜੇ ਬਹੁਤ ਵੱਡੇ ਨੇ। ਇੱਕ ਤਾਂ ਪਾਰਕਿੰਗ ਨੂੰ ਲੈ ਕੇ, ਸ਼ਹਿਰਾਂ ਦੇ ਵਿੱਚ ਪਾਰਕ ਨਹੀਂ ਕਰਨ ਦਿੰਦੇ। ਉੱਦਾਂ ਵੀ ਜਿਹੜਾ ਫਰੀਵੇਜ਼ ਦੇ ਉੱਤੇ ਆ, ਰੈਸਟ ਏਰੀਆਜ਼ ਵਗੈਰਾ ਆ, ਉਹ ਬੰਦ ਪਏ ਨੇ। ਉਹਨਾਂ ਨੂੰ ਪਾਰਕਿੰਗ ਦੀ ਬਹੁਤ ਪ੍ਰੋਬਲਮ ਆਉਂਦੀ ਆ। ਉਹ ਪਬਲਿਕ ਸੇਫਟੀ ਦਾ ਵੀ ਇਸ਼ੂ ਬਣ ਜਾਂਦਾ ਹੈ, ਉਹਨਾਂ ਦੀ ਆਪਣੀ ਵੀ ਜਿਹੜੀ ਆ ਉਹਨਾਂ ਦੇ ਲਈ ਖਤਰਾ ਬਣ ਜਾਂਦਾ ਆ। ਜੇ ਤੁਸੀਂ ਜਿੱਤ ਕੇ ਜਾਂਦੇ ਹੋ ਉਹਨਾਂ ਦੇ ਇਸ ਇਸ਼ੂ ਦੇ ਉੱਤੇ ਕਿੱਦਾਂ ਵਰਕ ਕਰ ਸਕਦੇ ਹੋ ਤੁਸੀਂ? Absolutely. So as moment ਤੇ ਮੈਨੂੰ California Trucking Association ਦੇ ਵੀ ਪੂਰੀ endorsement ਤੇ support ਮਿਲੀ ਹੈ as well. And we need to work to make sure that they have access to ਮੈਨੂੰ biggest problem ਮੈਨੂੰ as a doctor ਦੀ ਤੌਰ ਪਰ is ਉਹਨਾਂ ਦੀ health ਦੇ ਬਾਰੇ। ਉਹ ਕਈ ਘੰਟੇ ਉਸ ਟਰੱਕ ਨੂੰ ਚਲਾਉਂਦੇ ਤੇ ਨਾ ਉਹ ਆਪਣੇ ਡਾਇਬੀਟੀਜ਼ ਚੈੱਕ ਕਰਾਉਂਦੇ, ਨਾ ਉਹ ਆਪਣਾ ਹਾਈ ਬਲੱਡ ਪ੍ਰੈਸ਼ਰ ਚੈੱਕ ਕਰਦੇ, ਨਾ ਉਹ ਆਪਣੇ heart problems about it. At this moment, trucker driver diabetes, hypertension, the heart disease, both ਵੱਧ ਰਹੀ ਆ। So ਇਹਨਾਂ ਦੀ health ਦੇ ਬਾਰੇ I'm worried about that. And everybody knows in order to take care of your health, you need to have access to rest properly. ਜੋ ਤੁਸੀਂ ਹੁਣੇ ਗੱਲ ਕੀਤੀ ਹੈ ਕਿ ਪ੍ਰੋਬਲਮ ਹੈ ਕਿ ਕਿੱਥੇ ਟਰੱਕ ਰੋਕੀ ਹੈ, ਕਿੱਥੇ ਰੈਸਟ ਲਈ ਹੈ, we need to make sure we work together to make sure that we have the proper resources for them so they do their job and also do it in a healthy way. ਜੀ, ਸੋ ਬਿਲਕੁਲ। ਸੋ ਡਾਕਟਰ ਜਸਮੀਤ ਬੈਂਸ ਦੱਸਦੇ ਜਾਈਏ ਵੀ ਕੈਲੀਫੋਰਨੀਆ ਦੇ ਅਸੈਂਬਲੀ ਦੇ ਲਈ ਡਿਸਟ੍ਰਿਕਟ 35 ਦੇ ਲਈ ਇਲੈਕਸ਼ਨ ਲੜ ਰਹੇ ਆ। ਮਹੀਨੇ ਤੋਂ ਘੱਟ ਦਾ ਵਕਤ ਜਿਹੜਾ ਉਹ ਰਹਿ ਗਿਆ ਆ ਰਹੀ ਜਿਹੜੀ 8 ਨਵੰਬਰ ਦੈਟਸ ਦੀ ਇਲੈਕਸ਼ਨ ਡੇ। ਉਸ ਤੋਂ ਪਹਿਲਾਂ ਆਲਰੇਡੀ ਕੈਲੀਫੋਰਨੀਆ ਦੇ ਵਿੱਚ ਸਾਰੇ ਰਜਿਸਟਰਡ ਵੋਟਰਸ ਨੂੰ ਘਰੋਂ ਘਰੀ ਬੈਲਟ ਜਿਹੜੇ ਉਹ ਪਹੁੰਚਣੇ ਸ਼ੁਰੂ ਹੋ ਚੁੱਕੇ ਆ। ਕਈਆਂ ਨੂੰ ਮਿਲ ਚੁੱਕੇ ਆ, ਕਈਆਂ ਨੂੰ ਮਿਲਣੇ ਆ। ਸੋ ਡੈਫੀਨੇਟਲੀ ਆ ਰਹੀਆਂ ਇਲੈਕਸ਼ਨਸ ਦੇ ਵਿੱਚ ਤੁਸੀਂ ਆਪਣੀ ਵੋਟ ਜਿਹੜੀ ਉਹ ਪਾਉਣੀ ਆ। ਡਾਕਟਰ ਜਸਮੀਤ ਬੈਂਸ ਇੱਥੇ ਅੱਜ ਆਪਣੇ ਨਾਲ ਗੱਲ ਕਰ ਰਹੇ। ਉਹ ਆਪਣੇ ਪਲੇਟਫਾਰਮ ਦੇ ਬਾਰੇ ਦੱਸ ਰਹੇ ਵੀ ਉਹ ਕਿਹੜੀਆਂ ਚੀਜ਼ਾਂ ਜਿਹੜੀਆਂ ਆ ਉਹ ਇਸ਼ੂਜ਼ ਦੇ ਉੱਤੇ ਜਿਹੜਾ ਉਹ ਵਰਕ ਕਰਨਾ ਚਾਹੁੰਦੇ ਆ। ਵੀ ਜੇ ਉਹ ਜਿੱਤ ਕੇ ਉੱਥੇ ਪਹੁੰਚਦੇ ਆ ਤੇ ਇਹਨਾਂ ਮਸਲਿਆਂ ਦੇ ਉੱਤੇ ਉਹ ਚਰਚਾ ਕਰਨਗੇ, ਉਸ ਨੂੰ ਸੁਲਝਾਉਣ ਦੀ ਜਿਹੜੀ ਉਹ ਕੋਸ਼ਿਸ਼ ਕਰਨਗੇ। ਸੋ ਐਜ਼ ਏ ਅਸੈਂਬਲੀ ਵੂਮਨ ਤੁਹਾਡੇ ਹੋਰ ਕੀ ਜਿਹੜੇ ਉਹ ਰੋਲ ਰਹਿਣਗੇ ਜੇ ਤੁਸੀਂ ਜਿੱਤ ਕੇ ਇਸ ਨਵੰਬਰ ਦੇ ਵਿੱਚ ਉੱਥੇ ਜਾਂਦੇ ਹੋ? So budget ਤੇ ਸਾਰੇ ਪੈਸੇ, make sure all the budget is there, accountability ਜੋ taxpayer ਦੀ ਪੈਸੇ ਜਾਂਦੇ ਉਹਦੀ accountability, oversight, making laws, and then also holding laws accountable to make sure that they work for the people. देखो मैं politician नहीं, मैं एक डॉक्टर है, मैं हमेशा डॉक्टर ही रहना है। मैं कभी पॉलिटिशियन बनना क्योंकि मेरा पेशा हैगा मेरे कोल ओया कि मैं एक डॉक्टर है। मैं डॉक्टर दी तौर पर पॉलिटिक्स जा रही हूं, मैं कभी पॉलिटिशियन बनना नहीं गा। मैं सिर्फ लोका एक जो डॉक्टरी दी पेशा आ ਉਹ ਲੋਕਾਂ ਦੀ ਸੇਵਾ ਲਈ ਹੁੰਦੀ ਆ ਹਮੇਸ਼ਾ। ਉਹ ਉਸ ਦੇ ਤੌਰ ਪਰ ਮੈਂ ਸੈਕਰਾਮੈਂਟੋ ਜਾ ਰਹੀ ਆ। ਮੈਂ ਇਸ ਮੋਮੈਂਟ ਤੇ ਸ਼ੈਲਟਰ ਵੀ ਚਲਾਉਂਦੀ ਆ ਜੋ ਹਿਊਮਨ ਟ੍ਰੈਫਿਕਿੰਗ ਦੀ ਵਿਕਟਮ ਆ, ਉਹਨਾਂ ਦੀ ਰੀਹੈਬਿਲਿਟੇਸ਼ਨ ਦੀ ਵੀ ਸ਼ੈਲਟਰ ਚਲਾਉਂਦੀ ਆ। ਗਲੋਬਲ ਫੈਮਿਲੀ ਜਿਹੜੀ ਆਰਗੇਨਾਈਜੇਸ਼ਨ ਆ ਉਹ ਸਿਰਫ ਇੱਥੇ ਨਹੀਂ ਪੂਰੀ ਦੁਨੀਆ 'ਚ ਹੈ। ਸਾਡੀ ਸ਼ੈਲਟਰ ਨੇਪਾਲ ਵੀ ਆ, ਸਾਡੀ ਸ਼ੈਲਟਰ ਐਲ ਸੈਲਵਾਡੋਰ ਵੀ ਆ ਤੇ ਇੱਕ ਸਕਾਟਲੈਂਡ ਵੀ ਆ ਤੇ ਇੱਥੇ ਕਰਨ ਕਾਉਂਟੀ 'ਚ ਵੀ ਇੱਕ ਸ਼ੈਲਟਰ ਆ। ਮੈਂ ਪ੍ਰੈਜ਼ੀਡੈਂਟ ਆ ਕਰਨ ਰੀਜਨਲ ਸੈਂਟਰ ਜੋ ਕਿ ਰਿਸੋਰਸਿਸ ਆ ਲੋਕਾਂ ਜੋ ਇੰਟੈਲੈਕਚੁਅਲ ਤੇ ਡਿਵੈਲਪਮੈਂਟਲ ਡਿਸੇਬਿਲਿਟੀਜ਼ ਆ ਉਹਨਾਂ ਦੀ ਵੀ ਮੈਂ ਰਿਸੋਰਸਿਸ ਕਰਾਉਂਦੀ ਆ। ਮੈਂ ਹਮੇਸ਼ਾ ਲੋਕਾਂ ਦੀ ਸੇਵਾ ਲਈ ਕੰਮ ਕੀਤਾ ਆ। I'm a doctor, I'm not a politician. ਮੈਂ ਕਦੀ politician ਬਣਨਾ ਹੀ ਨਹੀਂ। Although Dr. Bains, politician is such a dirty game, ਜਦੋਂ ਬੰਦਾ ਇੱਕ ਵਾਰੀ ਉਸ ਪਾਸੇ ਨੂੰ ਜਾਂਦਾ ਆ ਕਹਿੰਦੇ ਆ ਉਹ ਬਚਦਾ ਨਹੀਂ ਆ। ਸੋ ਤੁਸੀਂ ਲੋਕਾਂ ਦੀ ਆਵਾਜ਼ ਤੁਸੀਂ ਕਹਿੰਦੇ ਆ ਵੀ ਉਹ ਹਮੇਸ਼ਾ ਚੱਕਦੇ ਰਹੋਗੇ। Yes, absolutely. ਮੈਂ ਇਹੀ ਸਿੱਖਿਆ ਆਪਣੇ ਮਮ ਡੈਡ ਤੋਂ, ਬੀਜੀ ਪਿਤਾ ਜੀ ਤੋਂ, ਨਾਨੀ ਮਾਂ ਤੋਂ। ਇਹੀ ਸਿੱਖਿਆ ਸਾਡੀ ਸਿੱਖ ਧਰਮ ਨੇ ਮੈਨੂੰ ਸਿਖਾਇਆ ਹਮੇਸ਼ਾ ਜਦੋਂ ਮੈਂ ਬੱਚੀ ਸੀ। ਸਾਡੇ ਧਰਮ ਬੜੇ ਸ਼ਹੀਦੀਆਂ ਹੋਈਆਂ ਨੇ ਜੋ ਪਿਛਲੇ ਹਫਤੇ 4 ਹੋਰ ਸ਼ਹੀਦੀਆਂ ਹੋਈਆਂ ਨੇ। ਉਹ 'ਚ ਮੈਨੂੰ ਨਾਇਨਸਾਫੀ ਨਜ਼ਰ ਆਉਂਦੀਆਂ ਕਿਉਂਕਿ 2 ਦਿਨ ਲੱਗੇ ਸੀ
ਉਹ ਲਾਸ਼ਾਂ ਲੱਭਣ। ਕਿਉਂ ਨਹੀਂ ਸਾਡੇ ਲੋਕਾਂ ਨੇ ਆਵਾਜ਼ ਚੁਕਾਈ ਕਿ ਉਹਨਾਂ ਲਾਸ਼ਾਂ ਨੂੰ ਲੱਭੋ? 8 ਮਹੀਨੇ ਦੀ ਬੱਚੀ ਉੱਥੇ ਆ, ਉਹਨੂੰ ਲੱਭੋ, ਉਹ ਬਚ ਸਕਦੀ ਸੀ ਅਗਰ ਸਾਡੀ ਕੋਈ ਹੁੰਦਾ ਆਵਾਜ਼ ਉਠਾਉਣ ਦੀ। ਪਲੀਜ਼ ਮੈਂ ਉਮੀਦ ਕਰਦੀ ਹਾਂ ਇੱਕ ਵਾਰੀ ਹੋਰ ਬੈਲਟ ਆਏ ਨੇ, ਉਹਨੂੰ ਖੁਦ ਖੋਲੋ, ਖੁਦ ਵੋਟ ਕਰੋ, ਖੁਦ ਆਪਣੀ ਵੋਟ ਉੱਥੇ ਜਾ ਕੇ ਪਾਓ ਮੇਲ ਬਾਕਸ ਆਫਿਸ। ਕਿਸੇ ਨੂੰ ਆਪਣੀ ਬੈਲਟ ਨਾ ਦਿਓ, ਆਪ ਖੁਦ ਵੋਟ ਕਰਨੀ ਆ, ਕਿਉਂਕਿ ਅਸੀਂ ਪਹਿਲੀ ਸਿੱਖ ਅਮਰੀਕਨ ਨਵੰਬਰ ਨੂੰ ਸੈਕਰਾਮੈਂਟੋ ਪਹੁੰਚਾਉਣਾ ਆ, ਕਿਉਂਕਿ ਵੀ ਨੀਡ ਦੈਟ। ਜੀ ਬਿਲਕੁਲ। ਸੋ ਬਹੁਤ ਡਾਕਟਰ ਜਸਮੀਤ ਤੁਹਾਡਾ ਅਸੀਂ ਥੈਂਕ ਯੂ ਕਰਦੇ ਹਾਂ, ਧੰਨਵਾਦ ਕਰਦੇ ਹਾਂ। ਤੁਸੀਂ ਜਾਂਦੇ ਜਾਂਦੇ ਸਰੋਤਿਆਂ ਨੂੰ, ਦਰਸ਼ਕਾਂ ਨੂੰ ਕੋਈ ਵੀ ਹੋਰ ਮੈਸੇਜ ਆਪਣੇ ਵੱਲੋਂ ਐਡ ਕਰਨਾ, ਦੱਸਣਾ, ਕਹਿਣਾ ਚਾਹੁੰਦੇ ਹੋ? ਇਸ ਮੋਮੈਂਟ ਤੇ ਬਸ ਥੈਂਕ ਯੂ ਕਿਉਂਕਿ ਮੇਰੇ ਸਿੱਖ ਧਰਮ ਨੇ ਹੀ ਮੈਨੂੰ ਇਸ ਮੋਮੈਂਟ ਤੇ ਤਿਆਰ ਕੀਤਾ, ਇਸ ਖੜਾ ਕੀਤਾ ਆ for this moment in history। ਜੋ ਹਿਸਟਰੀ ਬਣਨ ਲੱਗੀ ਆ ਨਵੰਬਰ 8 ਨੂੰ, ਸਾਰੇ ਮੈਨੂੰ ਹਮੇਸ਼ਾ ਹਰ ਸਵੇਰੇ ਮੈਨੂੰ ਨਿਊਜ਼ ਰਿਪੋਰਟਰਾਂ ਤੋਂ ਫੋਨ ਆਉਂਦੀਆਂ, ਕਿਉਂਕਿ ਪੂਰੀ ਦੁਨੀਆ ਇਸ ਕੈਂਪੇਨ ਨੂੰ ਦੇਖ ਰਹੀ ਆ। ਪੂਰੀ ਦੁਨੀਆ ਵੇਟ ਕਰ ਰਹੀ ਆ ਕਿ ਜਿਸ ਦਿਨ ਸਾਡਾ ਪਹਿਲਾ ਸਿੱਖ ਅਮਰੀਕਨ ਸੈਕਰਾਮੈਂਟੋ ਜਾਵੇਗਾ, ਕਿਉਂਕਿ ਉਸ ਦਿਨ ਪੂਰੀ ਹਿਸਟਰੀ ਅਸੀਂ ਚੇਂਜ ਕਰਨੀ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਬਹੁਤ ਸ਼ੁਕਰੀਆ ਡਾਕਟਰ ਜਸਮੀਤ ਬੈਂਸ। ਤੇ ਇੱਕ ਵਾਰੀ ਫਿਰ ਦੱਸਦੇ ਜਾਈਏ, ਇਹ ਕੈਲੀਫੋਰਨੀਆ ਅਸੈਂਬਲੀ ਦੇ ਡਿਸਟ੍ਰਿਕਟ 35 ਜਿਸ ਦੇ ਵਿੱਚ ਡੋਲੀਨੋ, ਬੇਕਰਸਫੀਲਡ, ਮੈਕਫਾਰਲੈਂਡ, ਇਹ ਸਾਰਾ ਜਿਹੜਾ ਇਲਾਕਾ ਆ ਉਹ ਆਉਂਦਾ ਆ, ਉਸ ਦੇ ਲਈ ਇਹ ਰਨ ਕਰ ਰਹੇ ਆ। ਖੁਦ ਡਾਕਟਰ ਨੇ ਪੇਸ਼ੇ ਤੋਂ ਲੋਕਾਂ ਦੇ ਸਮੱਸਿਆਵਾਂ ਨੂੰ ਮੈਡੀਕਲ ਤੌਰ ਦੇ ਉੱਤੇ ਵੀ ਤੇ ਹੋਰ ਦੂਜੀਆਂ ਜਿਹੜੀਆਂ ਸਮੱਸਿਆਵਾਂ ਨੂੰ ਵੀ ਜਿਹੜਾ ਉਹ ਸਮਝਦੇ ਆ। ਸੋ ਆ ਰਹੀਆਂ ਇਲੈਕਸ਼ਨ ਦੇ ਵਿੱਚ ਜ਼ਰੂਰ ਤੁਸੀਂ ਇਹਨਾਂ ਦੀਆਂ ਗੱਲਾਂ ਸੁਣੀਆਂ ਆ, ਤੁਹਾਨੂੰ ਚੰਗੀਆਂ ਲੱਗਦੀਆਂ ਤਾਂ ਤੁਸੀਂ ਜ਼ਰੂਰ ਇਹਨਾਂ ਦੇ ਲਈ ਜਿਹੜਾ ਵੋਟ ਉਹ ਤੁਸੀਂ ਪਾ ਸਕਦੇ ਆ। ਤੇ ਹੁਣ ਪੰਜਾਬੀ ਰੇਡੀਓ USA ਦੇ ਖਾਸ ਮੁਲਾਕਾਤ ਦਾ ਪ੍ਰੋਗਰਾਮ ਇੱਥੇ ਹੀ ਸਮਾਪਤ ਹੁੰਦਾ ਆ। ਮਿਲਾਂਗੇ ਤੁਹਾਡੇ ਨਾਲ ਅਗਲੀ ਵਾਰ ਕਿਸੇ ਹੋਰ ਕੈਂਡੀਡੇਟ ਦੇ ਨਾਲ। ਉਦੋਂ ਤੱਕ ਲਈ ਤੁਹਾਨੂੰ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।